ਆ ਜਿਹੜਾ ਅਸੀਂ ਟੀਵੀ ਚੈਨਲਾਂ ਦੇ ਉੱਤੇ ਖਾਸ ਤੌਰ ਤੇ ਪੋਲੀਟੀਸ਼ੀਅਨਾਂ ਦੀਆਂ ਬਹਿਸਾਂ ਦੇਖਦੇ ਆ ਨਾ, ਇਹ ਵਿਵਾਦ ਪੈਦਾ ਕਰਦੀਆਂ ਨੇ, ਝਗੜੇ ਪੈਦਾ ਕਰਦੀਆਂ ਨੇ, ਕਲੇਸ਼ ਪੈਦਾ ਕਰਦੀਆਂ ਨੇ, ਇਹ ਦੂਰੀਆਂ ਪੈਦਾ ਕਰਦੀਆਂ ਨੇ, ਵਖਰੇਵੇਂ ਪੈਦਾ ਕਰਦੀਆਂ ਨੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਸੇ ਨਾਲ ਵਿਵਾਦ ਨਹੀਂ ਕੀਤਾ, ਬਹਿਸ ਨਹੀਂ ਕੀਤੀ, ਚਾਹੇ ਉਹ ਕਾਜ਼ੀ ਸਨ, ਮੌਲਵੀ ਸਨ, ਬ੍ਰਾਹਮਣ ਸਨ, ਜੈਨੀ ਭਿਕਸ਼ੂ ਸਨ, ਬੌਧੀ ਭਿਕਸ਼ੂ ਸਨ, ਚਾਹੇ ਉਹ ਨਾਥ ਸਨ, ਚਾਹੇ ਉਹ ਜੋਗੀ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਨਾਲ ਡਾਇਲੌਗ ਕੀਤਾ। ਸਾਡੇ ਸਿੱਖ ਸਮਾਜ ਦੇ ਵਿੱਚ ਵੀ ਜਿਹੜਾ ਅਫਰਾ ਤਫਰੀ ਦਾ ਮਾਹੌਲ ਬਣਿਆ ਹੈ, ਉਹਦਾ ਸਭ ਤੋਂ ਵੱਡਾ ਇਹੋ ਹੀ ਕਾਰਨ ਹੈ ਕਿ ਅਸੀਂ ਸੰਵਾਦ ਤੋਂ ਦੂਰੀ ਬਣਾ ਲਈ ਹੈ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜੁਗ ਜੁਗ ਅਟਲ, ਲੋਕ ਪਰਲੋਕ ਦੇ ਰਾਖੇ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸੰਸਾਰ ਦੇ ਅੰਦਰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਉੱਥੇ ਉਚੇਚੇ ਤੌਰ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਸ੍ਰੀ ਨਨਕਾਣਾ ਸਾਹਿਬ ਦੀ ਇਸ ਪਾਵਨ ਧਰਤੀ ਦੇ ਉੱਤੇ ਇਸ ਮਹਾਨ ਪ੍ਰਕਾਸ਼ ਪੁਰਬ ਨੂੰ ਮਨਾਉਣ ਵਾਸਤੇ ਪਹੁੰਚੀ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਵਡਿਆਈਆਂ, ਉਹਨਾਂ ਦੀ ਸਿਫਤ ਸਲਾਹ, ਜੋ ਮਨੁੱਖਤਾ ਨੂੰ ਉਹਨਾਂ ਦੀ ਦੇਣ ਹੈ, ਉਹ ਸੰਪੂਰਨ ਰੂਪ ਦੇ ਵਿੱਚ ਲਫ਼ਜ਼ਾਂ ਦੇ ਵਿੱਚ ਨਾ ਬਿਆਨ ਕੀਤੀ ਜਾ ਸਕਦੀ ਹੈ, ਨਾ ਸੰਪੂਰਨ ਰੂਪ ਦੇ ਵਿੱਚ ਲਿਖੀ ਜਾ ਸਕਦੀ। ਜਿਸ ਵਕਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਇਸ ਧਰਤੀ ਦੇ ਉੱਤੇ, ਉਸ ਵੇਲੇ ਅੰਧਕਾਰ ਫੈਲਿਆ ਹੋਇਆ ਸੀ। ਲੋਕਾਈ ਨੂੰ, ਸੰਸਾਰ ਨੂੰ, ਦੁਨੀਆ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਕਿੱਧਰ ਤੁਰਨਾ ਚਾਹੀਦਾ ਹੈ ਤੇ ਕਿੱਧਰ ਨਹੀਂ ਤੁਰਨਾ ਚਾਹੀਦਾ, ਕੀ ਖਾਣਾ ਚਾਹੀਦਾ ਹੈ, ਕੀ ਖਾਣਾ ਨਹੀਂ ਚਾਹੀਦਾ, ਕੀ ਬੋਲਣਾ ਚਾਹੀਦਾ ਹੈ, ਕੀ ਨਹੀਂ ਬੋਲਣਾ ਚਾਹੀਦਾ, ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ। ਜੇ ਅਸੀਂ ਧਾਰਮਿਕ ਖੇਤਰ ਦੀ ਗੱਲ ਕਰੀਏ ਤਾਂ ਧਾਰਮਿਕ ਖੇਤਰ ਦੇ ਵਿੱਚ ਵੀ ਉਸ ਵਕਤ ਲੋਕਾਈ ਨੂੰ ਕੋਈ ਸੂਝ ਸਮਝ ਨਹੀਂ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੇਖਿਆ ਕਿ ਇਸ ਧਰਤੀ ਦੇ ਉੱਤੇ ਇਸਲਾਮ ਦੀ ਪ੍ਰਤੀਨਿਧਤਾ ਕਾਜ਼ੀ ਕਰ ਰਹੇ ਸਨ, ਮੌਲਵੀ ਕਰ ਰਹੇ ਸਨ, ਹਿੰਦੂ ਧਰਮ ਦੀ ਪ੍ਰਤੀਨਿਧਤਾ ਬ੍ਰਾਹਮਣ ਕਰ ਰਹੇ ਸਨ, ਪੰਡਤ ਕਰ ਰਹੇ ਸਨ, ਔਰ ਇੱਕ ਤੀਸਰਾ ਫਿਰਕਾ ਸੀ ਜੋਗੀਆਂ ਦਾ। ਧਾਰਮਿਕ ਆਗੂ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੀ ਪ੍ਰਜਾ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢ ਕੇ ਇੱਕ ਸੱਚੇ ਤੇ ਸਿੱਧੇ ਰਾਹ ਦੇ ਉੱਤੇ ਤੋਰੇ। ਪਰ ਉਸ ਵੇਲੇ ਦੇ ਜਿਹੜੇ ਧਾਰਮਿਕ ਆਗੂ ਸਨ, ਉਹ ਪ੍ਰਜਾ ਨੂੰ ਸੱਚੇ ਤੇ ਸਿੱਧੇ ਰਸਤੇ ਤੇ ਤੋਰਨ ਦੀ ਬਜਾਏ ਸਗੋਂ ਗੁੰਮਰਾਹੀ ਦੇ ਮਾਰਗ ਦੇ ਉੱਤੇ ਤੋਰ ਰਹੇ ਸਨ। ਖੁਦ ਵੀ ਗੁੰਮਰਾਹੀ ਦੇ ਮਾਰਗ ਤੇ ਚੱਲ ਰਹੇ ਸੀ ਔਰ ਲੋਕਾਈ ਨੂੰ ਵੀ ਗੁੰਮਰਾਹੀ ਦੇ ਮਾਰਗ ਦੇ ਉੱਤੇ ਤੋਰ ਰਹੇ ਸਨ।
ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਚੀਜ਼ ਦੇਖੀ ਤੇ ਉਹਨਾਂ ਨੂੰ ਇਹ ਆਖਣਾ ਪਿਆ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆ ਘਾਏ, ਜੋਗੀ ਜੁਗਤ ਨ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਭਈ ਇਹਨਾਂ ਨੂੰ ਸਮਝ ਹੀ ਨਹੀਂ ਹੈ ਕਿਸੇ ਚੀਜ਼ ਦੀ, ਕਿਸੇ ਕਿਸਮ ਦੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਵਕਤ ਦੇ ਹਰ ਧਰਮ ਦੇ, ਹਰ ਮਜ਼ਹਬ ਦੇ ਆਗੂ ਦੇ ਨਾਲ ਸੰਵਾਦ ਕੀਤਾ, ਡਾਇਲੌਗ ਕੀਤਾ। ਸਾਧ ਸੰਗਤ ਜੀ, ਇੱਕ ਹੁੰਦੀ ਹੈ ਬਹਿਸ। ਬਹਿਸ ਜਿਹੜੀ ਹੁੰਦੀ ਹੈ ਇਹ ਵਿਵਾਦ ਪੈਦਾ ਕਰਦੀ ਹੈ, ਔਰ ਇੱਕ ਹੁੰਦੀ ਹੈ ਵਿਚਾਰ ਚਰਚਾ, ਸੰਵਾਦ। ਵਿਵਾਦ ਜਿਹੜਾ ਹੈ ਇਹ ਮਸਲਿਆਂ ਨੂੰ ਉਲਝਾਉਂਦਾ ਹੈ ਤੇ ਸੰਵਾਦ ਜਿਹੜਾ ਹੈ ਉਹ ਮਸਲਿਆਂ ਨੂੰ ਸੁਲਝਾਉਂਦਾ ਹੈ। ਵਿਵਾਦ ਉਲਝਾ ਦਿੰਦਾ ਹੈ ਤੇ ਸੰਵਾਦ ਜਿਹੜਾ ਹੈ ਇਹ ਮਸਲਿਆਂ ਨੂੰ ਸੁਲਝਾ ਦਿੰਦਾ। ਜਿੱਡਾ ਮਰਜ਼ੀ ਵੱਡਾ ਮਸਲਾ ਹੋਵੇ, ਜੇ ਵਿਵਾਦ ਪੈ ਜਾਏ ਤੇ ਮਸਲਾ ਉਲਝ ਜਾਂਦਾ ਹੈ। ਜਿੱਡਾ ਮਰਜ਼ੀ ਵੱਡਾ ਮਸਲਾ ਹੋਵੇ, ਜੇ ਸੰਵਾਦ ਹੋ ਜਾਏ ਤੇ ਮਸਲਾ ਸੁਲਝ ਜਾਂਦਾ ਹੈ। ਆ ਜਿਹੜਾ ਅਸੀਂ ਟੀਵੀ ਚੈਨਲਾਂ ਦੇ ਉੱਤੇ ਖਾਸ ਤੌਰ ਤੇ ਪੋਲੀਟੀਸ਼ੀਅਨਾਂ ਦੀਆਂ ਬਹਿਸਾਂ ਦੇਖਦੇ ਆ ਨਾ, ਇਹ ਵਿਵਾਦ ਪੈਦਾ ਕਰਦੀਆਂ ਨੇ, ਝਗੜੇ ਪੈਦਾ ਕਰਦੀਆਂ ਨੇ, ਕਲੇਸ਼ ਪੈਦਾ ਕਰਦੀਆਂ ਨੇ, ਇਹ ਦੂਰੀਆਂ ਪੈਦਾ ਕਰਦੀਆਂ ਨੇ, ਵਖਰੇਵੇਂ ਪੈਦਾ ਕਰਦੀਆਂ ਨੇ। ਧਰਮਾਂ ਦੇ ਵਿੱਚ ਵੀ ਜਦੋਂ ਬਹਿਸਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹ ਬਹਿਸਾਂ ਜਿਹੜੀਆਂ ਨੇ ਉਹ ਝਗੜੇ ਖੜੇ ਕਰਦੀਆਂ ਨੇ, ਉਹ ਕਲੇਸ਼ ਖੜੇ ਕਰਦੀਆਂ ਨੇ, ਔਰ ਉਹ ਸਮਾਜ ਨੂੰ ਹਨੇਰੇ 'ਚ ਲੈ ਜਾਂਦੀਆਂ ਨੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਸੇ ਨਾਲ ਵਿਵਾਦ ਨਹੀਂ ਕੀਤਾ, ਬਹਿਸ ਨਹੀਂ ਕੀਤੀ। ਚਾਹੇ ਉਹ ਕਾਜ਼ੀ ਸਨ, ਮੌਲਵੀ ਸਨ, ਬ੍ਰਾਹਮਣ ਸਨ, ਜੈਨੀ ਭਿਕਸ਼ੂ ਸਨ, ਬੌਧੀ ਭਿਕਸ਼ੂ ਸਨ, ਚਾਹੇ ਉਹ ਨਾਥ ਸਨ, ਚਾਹੇ ਉਹ ਜੋਗੀ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਨਾਲ ਡਾਇਲੌਗ ਕੀਤਾ। ਡਾਇਲੌਗ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਅੱਜ ਜਿਹੜਾ ਸੰਸਾਰ ਦੇ ਵਿੱਚ, ਜੇ ਅਸੀਂ ਸੰਸਾਰ ਦੀ ਗੱਲ ਛੱਡ ਦਈਏ, ਸਾਡੇ ਸਿੱਖ ਸਮਾਜ ਦੇ ਵਿੱਚ ਵੀ ਜਿਹੜਾ ਅਫਰਾ ਤਫਰੀ ਦਾ ਮਾਹੌਲ ਬਣਿਆ ਹੈ, ਉਹਦਾ ਸਭ ਤੋਂ ਵੱਡਾ ਇਹੋ ਹੀ ਕਾਰਨ ਹੈ ਕਿ ਅਸੀਂ ਸੰਵਾਦ ਤੋਂ ਦੂਰੀ ਬਣਾ ਲਈ ਹੈ। ਸਾਡੇ ਧਾਰਮਿਕ ਇਸ਼ੂ ਨੇ, ਹਰ ਕੌਮਾਂ ਦੇ ਵਿੱਚ ਹੀ ਧਾਰਮਿਕ ਇਸ਼ੂ ਹੁੰਦੇ ਨੇ, ਸਾਡੇ ਵੀ ਨੇ, ਰਹਿਣੇ ਵੀ ਨੇ, ਪਰ ਇਹ ਧਾਰਮਿਕ ਇਸ਼ੂ ਬਹਿਸਾਂ ਦੇ ਨਾਲ ਹੱਲ ਨਹੀਂ ਕੀਤੇ ਜਾ ਸਕਦੇ, ਨਾ ਹੱਲ ਹੁੰਦੇ ਐ, ਇਹ ਸੰਵਾਦ ਰਾਹੀਂ ਹੱਲ ਹੁੰਦੇ ਐ। ਸਾਧ ਸੰਗਤ ਜੀ, ਤੇ ਸੰਵਾਦ ਲਈ ਸਭ ਤੋਂ ਵੱਡੀ ਚੀਜ਼ ਕਿਹੜੀ ਚਾਹੀਦੀ ਹੈ? ਸੰਵਾਦ ਲਈ ਸਭ ਤੋਂ ਜ਼ਰੂਰੀ ਤੇ ਵੱਡੀ ਚੀਜ਼ ਚਾਹੀਦੀ ਹੈ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਬੈਠਣਾ। ਜਿੰਨਾ ਚਿਰ ਅਸੀਂ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਬੈਠਦੇ ਨਹੀਂ ਆ, ਸੰਵਾਦ ਨਹੀਂ ਕਰਦੇ ਆ, ਮਸਲੇ ਸੁਲਝਣੇ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਇਹਨਾਂ ਨੇ ਸੰਵਾਦ ਕੀਤਾ ਹੈ ਔਰ ਸਾਨੂੰ ਸੰਵਾਦ ਕਰਨ ਦੀ ਮਰਿਆਦਾ ਦਿੱਤੀ ਹੈ, ਸਾਨੂੰ ਸੰਵਾਦ ਕਰਨ ਦੀ ਤਾਕੀਦ ਕੀਤੀ ਹੈ ਕਿ ਸਿੱਖੋ, ਸੰਵਾਦ ਕਰਿਆ ਕਰੋ, ਵਿਚਾਰ ਚਰਚਾ ਕਰਿਆ ਕਰੋ, ਬਹਿਸ ਨਾ ਕਰਿਆ ਕਰੋ। ਬਹਿਸ ਝਗੜੇ ਪੈਦਾ ਕਰਦੀ। ਦੂਸਰੀ ਉਸ ਵੇਲੇ ਜਮਾਤ ਸੀ ਰਾਜਨੀਤਿਕਾਂ ਦੀ, ਜਿਹਨੂੰ ਅਸੀਂ ਪੋਲੀਟੀਸ਼ੀਅਨ ਕਹਿ ਦਿੰਦੇ ਹਾਂ ਅੱਜ ਦੀ ਭਾਸ਼ਾ 'ਚ। ਰਾਜੇ ਦਾ ਧਰਮ ਕੀ ਹੁੰਦਾ ਹੈ? ਰਾਜੇ ਦਾ ਧਰਮ ਹੁੰਦਾ ਹੈ ਆਪਣੀ ਪ੍ਰਜਾ ਦੀ ਸੁੱਖ ਸਹੂਲਤ ਦਾ ਧਿਆਨ ਕਰਨਾ। ਪਰ ਜੇ ਰਾਜਾ ਆਪਣੀ ਪ੍ਰਜਾ ਨੂੰ ਸੁੱਖ ਸਹੂਲਤ ਦੇਣ ਦੀ ਬਜਾਏ ਲੁੱਟਣ ਲੱਗ ਜਾਏ ਤੇ ਫਿਰ ਕਦੇ ਵੀ ਲੋਕਾਈ ਜਿਹੜੀ ਹੈ ਉਹ ਸੌਖੀ ਨਹੀਂ ਰਹਿ ਸਕਦੀ, ਉਹ ਖੁਸ਼ੀ ਨਾਲ ਨਹੀਂ ਰਹਿ ਸਕਦੀ। ਕਿਉਂਕਿ ਭਾਈ ਗੁਰਦਾਸ ਜੀ ਨੇ ਕਿਹਾ ਨਾ, ਉਲਟੀ ਵਾੜ ਖੇਤ ਕਉ ਖਾਏ। ਜੇ ਵਾੜ ਜਿਹੜੀ ਹੁੰਦੀ ਹੈ ਨਾ, ਵਾੜ ਦਾ ਕੰਮ ਹੁੰਦਾ ਹੈ ਖੇਤ ਦੀ ਰਾਖੀ ਕਰਨੀ, ਤੇ ਜੇ ਵਾੜ ਹੀ ਖੇਤ ਦਾ ਨੁਕਸਾਨ ਕਰਨ ਲੱਗ ਜਾਏ ਤੇ ਫਿਰ ਕਿਸੇ ਵੀ ਕੀਮਤ ਦੇ ਉੱਤੇ ਫਸਲ ਬਚਾਈ ਨਹੀਂ ਜਾ ਸਕਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਸਵਈਏ ਦੇ ਵਿੱਚ ਬੜੀਆਂ ਖੂਬਸੂਰਤ ਬਾਤਾਂ ਕੀਤੀਆਂ ਨੇ।
ਉਹ ਕਹਿੰਦੇ ਜਦੋਂ ਕਿਸੇ ਬੰਦੇ ਨਾਲ ਧੱਕਾ ਹੋਵੇ ਨਾ ਤੇ ਉਹ ਇਨਸਾਫ ਲਈ ਪੁਲਿਸ ਕੋਲ ਜਾਂਦਾ ਹੈ, ਕੋਤਵਾਲ ਕੋਲ ਜਾਂਦਾ ਹੈ, ਅਦਾਲਤ 'ਚ ਜਾਂਦਾ ਹੈ। ਤੇ ਜੇ ਧੱਕਾ ਕਰਨ ਵਾਲਾ ਹੀ ਕੋਤਵਾਲ ਹੋਵੇ, ਜੇ ਧੱਕਾ ਕਰਨ ਵਾਲਾ ਹੀ ਹੱਕ ਖੋਹਣ ਵਾਲੀ ਅਦਾਲਤ ਹੋਵੇ, ਤੇ ਬੰਦਾ ਕਿੱਥੇ ਜਾ ਸਕਦਾ ਭੱਜ ਕੇ? ਇਨਸਾਫ ਲਈ ਬੰਦਾ ਰਾਜੇ ਕੋਲ ਜਾਂਦਾ ਹੈ, ਤੇ ਜੇ ਨਾ ਇਨਸਾਫੀ ਕਰਨ ਵਾਲਾ ਰਾਜਾ ਹੀ ਹੋਵੇ ਤੇ ਬੰਦਾ ਕਿੱਥੇ ਜਾ ਸਕਦਾ ਭੱਜ ਕੇ? ਬੱਚੇ ਨੂੰ ਡਰ ਹੁੰਦਾ ਹੈ, ਉਹ ਮਾਂ ਦੀ ਗੋਦੀ 'ਚ ਜਾਂਦਾ ਹੈ, ਤੇ ਜੇ ਮਾਂ ਹੀ ਬੱਚੇ ਨੂੰ ਮਾਰਨ ਵਾਲੀ ਹੋਵੇ ਤੇ ਬੱਚਾ ਕਿੱਥੇ ਜਾ ਸਕਦਾ? ਜ਼ਿੰਦਗੀ ਕਿਵੇਂ ਬਚਾ ਸਕਦਾ? ਉਸ ਵਕਤ ਦੇ ਰਾਜੇ ਜਿਹੜੇ ਹੈ ਉਹ ਆਪਣਾ ਫਰਜ਼ ਜਿਹੜਾ ਹੈ ਉਹ ਭੁੱਲ ਚੁੱਕੇ ਸਨ। ਚਾਹੀਦਾ ਇਹ ਸੀ ਕਿ ਉਹ ਆਪਣੀ ਪ੍ਰਜਾ ਦਾ, ਆਪਣੀ ਜਨਤਾ ਦਾ ਖਿਆਲ ਰੱਖਦੇ, ਪਰ ਬੜੀ ਲੁੱਟ ਖਸੁੱਟ ਜਿਹੜੇ ਆ ਉਸ ਵਕਤ ਦੇ ਰਾਜੇ ਕਰ ਰਹੇ ਸਨ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਅਲਫਾਜ਼ ਕਹਿਣੇ ਪਏ, ਰਾਜੇ ਸਿਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁਤੇ। ਤਾਂ ਕਹਿਣੇ ਪਏ ਲਫ਼ਜ਼ ਗੁਰੂ ਨਾਨਕ ਸਾਹਿਬ ਜੀ, ਬੇਪਰਵਾਹੀ ਦੇ ਨਾਲ ਉਹਨਾਂ ਨੇ ਇਹ ਲਫ਼ਜ਼ ਕਹੇ, ਬੇਪਰਵਾਹੀ ਦੇ ਨਾਲ। ਸਿਰਫ ਇਸ ਲਈ ਕਹੇ ਕਿਉਂਕਿ ਉਸ ਵਕਤ ਦੇ ਜਿਹੜੇ ਰਾਜੇ ਸੀ ਉਹ ਆਪਣਾ ਫਰਜ਼ ਭੁੱਲ ਚੁੱਕੇ ਸੀ। ਲੋਕਾਂ ਨੂੰ ਹੱਕ ਦੇਣ ਦੀ ਬਜਾਏ ਲੋਕਾਂ ਦੇ ਹੱਕਾਂ ਦਾ ਕਤਲ ਕਰ ਰਹੇ ਸੀ, ਕਤਲ ਕਰ ਰਹੇ ਸੀ। ਤੇ ਜਿਹੜੇ ਲੋਕਾਂ ਦੇ ਹੱਕਾਂ ਦਾ ਕਤਲ ਕਰਦੇ ਹੋਣ ਉਹ ਰਾਜੇ ਅਖਵਾਉਣ ਦੇ ਹੱਕਦਾਰ ਨਹੀਂ ਹੁੰਦੇ ਸਾਧ ਸੰਗਤ। ਤੀਸਰੀ ਇੱਕ ਹੋਰ ਜਮਾਤ ਸੀ ਜਿਹਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ, ਸਮਾਜ ਦਾ ਭਲਾ ਕਰਨਾ ਹੁੰਦਾ ਹੈ। ਉਹਨੇ ਸਰਮਾਏਦਾਰ ਪੈਸਾ ਕਮਾਉਂਦੇ ਆ ਔਰ ਕੁਝ ਧਰਮ ਅਰਥ ਖਰਚ ਕਰਦੇ ਆ, ਪਰ ਉਸ ਵਕਤ ਦੇ ਜਿਹੜੇ ਸਰਮਾਏਦਾਰ ਸੀ, ਬਿਜ਼ਨਸਮੈਨ ਸਨ, ਉਹ ਸਿਰਫ ਤੇ ਸਿਰਫ ਆਪਣਾ ਹੀ ਘਰ ਭਰਦੇ ਸਨ, ਕਿਸੇ ਨੂੰ ਕੁਝ ਨਹੀਂ ਸੀ ਦਿੰਦੇ, ਨਾ ਕਿਸੇ ਦੀ ਸਹਾਇਤਾ ਕਰਦੇ ਸੀ। ਲੋਕ ਮਰਦੇ ਆ ਮਰਨ ਦਿਓ, ਜੇ ਖੂਹ ਖਾਤੇ ਪੈਂਦੇ ਆ ਪਹਿਨ ਦਿਓ, ਉਹਨਾਂ ਨੂੰ ਕੋਈ ਮਤਲਬ ਨਹੀਂ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹੋ ਜਿਹੇ ਮਲਕ ਭਾਗਵਾਂ ਦੇ ਖਿਲਾਫ ਵੀ ਜਿਹੜਾ ਸੀ ਉਹ ਆਵਾਜ਼ ਬੁਲੰਦ ਕੀਤੀ। ਇਹ ਚੌਥੇ ਹੁੰਦੇ ਆ ਜਿਹੜੇ ਸਮਾਜ ਦੇ ਵਿੱਚ ਅੰਧ ਵਿਸ਼ਵਾਸ ਫੈਲਾਉਂਦੇ ਆ, ਵਹਿਮਾਂ ਭਰਮਾਂ ਦੇ ਵਿੱਚ ਸਮਾਜ ਨੂੰ ਪਾਉਂਦੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਮਾਜ ਦੇ ਉਹਨਾਂ ਲੋਕਾਂ ਨੂੰ ਵੀ ਜਿਹੜਾ ਸੀ ਉਹ ਸਮਝਾਇਆ ਕਿ ਭਾਈ ਇਸ ਤਰ੍ਹਾਂ ਨਾ ਕਰੋ। ਇਹ ਉਸ ਵਕਤ ਹਾਲਾਤ ਸਨ ਸਾਧ ਸੰਗਤ ਜੀ, ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇਸ ਧਰਤੀ ਦੇ ਉੱਤੇ ਪ੍ਰਕਾਸ਼ ਹੋਇਆ ਔਰ ਸਾਰੀ ਲੋਕਾਈ ਉਹ ਕੁਰਲਾ ਰਹੀ ਸੀ, ਤੜਪ ਰਹੀ ਸੀ, ਮੱਚ ਰਹੀ ਸੀ, ਬਲ ਰਹੀ ਸੀ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੇਖਿਆ। ਜਲਦੀ ਸਭ ਪ੍ਰਥਮੀ ਦਿਸ ਆਈ। ਭਾਈ ਗੁਰਦਾਸ ਜੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਸੜਦਿਆਂ ਹੋਇਆਂ ਜਗਤ ਨੂੰ ਦੇਖਿਆ। ਇੱਕ ਮੈਂ ਗੱਲ ਕਹਾਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਦੇਖਿਆ ਕਿ ਜਗਤ ਸੜ ਰਿਹਾ ਹੈ, ਤੇ ਸੜਦੇ ਹੋਏ ਜਗਤ ਨੂੰ ਦੇਖ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਤੜਪ ਅਕਾਲ ਪੁਰਖ ਪਰਮੇਸ਼ਵਰ ਤਾਹੀਂ ਲਫ਼ਜ਼ ਬਣ ਕੇ ਪਹੁੰਚਦੀ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਨਹੀਂ ਕਹਿੰਦੇ ਕਿ ਹੇ ਅਕਾਲ ਪੁਰਖ ਇਹ ਜਗਤ ਸੜ ਰਿਹਾ ਹੈ, ਇਸ ਜਗਤ ਨੂੰ ਸਾਡੇ ਕੋਲ ਭੇਜ, ਇਹ ਜਗਤ ਸਾਡੇ ਕੋਲ ਆਏ, ਅਸੀਂ ਇਹਨੂੰ ਬਚਾਵਾਂਗੇ। ਇਹ ਨਹੀਂ ਕਿਹਾ ਗੁਰੂ ਅਰਜਨ ਦੇਵ ਜੀ ਮਹਾਰਾਜ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਭਰੈ ਤਿਤੈ ਲਿਹੋ ਉਬਾਰ। ਕਿ ਹੇ ਅਕਾਲ ਪੁਰਖ ਇਹ ਜਗਤ ਸੜ ਰਿਹਾ, ਜਿਵੇਂ ਵੀ ਬਚਦਾ ਇਹਨੂੰ ਬਚਾ, ਜਿਹੜੇ ਵੀ ਮਾਰਗ ਰਾਹੀਂ ਬਚਦਾ ਇਹਨੂੰ ਬਚਾ, ਜਿਹੜੇ ਵੀ ਰਸਤੇ ਬਚਦਾ ਇਹਨੂੰ ਬਚਾ। ਇਹ ਬਚਣਾ ਚਾਹੀਦਾ, ਇਹ ਸੜਦਾ ਹੋਇਆ ਸੰਸਾਰ ਬਚਣਾ ਚਾਹੀਦਾ, ਇਹ ਜਲਣਾ ਨਹੀਂ ਚਾਹੀਦਾ। ਇਨਸਾਨੀਅਤ ਮਰਨੀ ਨਹੀਂ ਚਾਹੀਦੀ ਹੈ, ਇਨਸਾਨੀਅਤ ਜਿੰਦਾ ਰਹਿਣੀ ਚਾਹੀਦੀ ਹੈ। ਕਿਸ ਤਰ੍ਹਾਂ ਜਿੰਦਾ ਰਹਿੰਦੀ ਹੈ, ਤੂੰ ਜਿਵੇਂ ਮਰਜ਼ੀ ਰੱਖ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੂਕ ਸੀ, ਜਲਦੇ ਹੋਏ ਸਮਾਜ ਦੇ ਪ੍ਰਤੀ, ਜਲਦੀ ਹੋਈ ਇਨਸਾਨੀਅਤ ਦੇ ਪ੍ਰਤੀ। ਤੇ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਇਹੋ ਹੀ ਦੇਖਿਆ ਸਾਧ ਸੰਗਤ। ਅੱਜ ਅਸੀਂ ਇੱਕ ਲਫ਼ਜ਼ ਕਹਿੰਦੇ ਆ ਗੁਰਬਾਣੀ ਦੇ ਪਰਥਾਏ, ਕਿ ਗੁਰਬਾਣੀ ਜਿਹੜੀ ਹੈ ਜਾਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਹੈ, ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਵਿਚਾਰਧਾਰਾ ਹੈ, ਇਹ ਸਰਬ ਸਾਂਝੀ ਹੈ।
ਕਿਉਂ ਸਰਬ ਸਾਂਝੀ ਹੈ? ਕਿਉਂਕਿ ਸਾਧ ਸੰਗਤ ਜੀ ਕੁਝ ਸਮੱਸਿਆਵਾਂ, ਕੁਝ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਨੇ ਉਹ ਬੰਦੇ ਦੀਆਂ ਨਿੱਜੀ ਹੁੰਦੀਆਂ ਨੇ। ਇੱਕ ਬੰਦੇ ਦੀਆਂ ਹੁੰਦੀਆਂ ਨੇ ਮੁਸ਼ਕਲਾਂ, ਲੇਕਿਨ ਉਹ ਦੂਸਰੇ ਬੰਦੇ ਦੀਆਂ ਮੁਸ਼ਕਲਾਂ ਨਹੀਂ ਹੁੰਦੀਆਂ। ਕੁਝ ਮੁਸ਼ਕਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਇੱਕ ਪਰਿਵਾਰ ਦੀਆਂ ਹੁੰਦੀਆਂ, ਉਹ ਇੱਕ ਪਰਿਵਾਰ ਦੀਆਂ ਹੁੰਦੀਆਂ ਲੇਕਿਨ ਦੂਸਰੇ ਪਰਿਵਾਰ ਦੀਆਂ ਨਹੀਂ ਹੁੰਦੀਆਂ। ਕੁਝ ਮੁਸ਼ਕਲਾਂ ਜਿਹੜੀਆਂ ਨੇ ਉਹ ਇੱਕ ਸ਼ਹਿਰ ਦੀਆਂ ਹੁੰਦੀਆਂ ਨੇ, ਦੂਸਰੇ ਸ਼ਹਿਰ ਦੀਆਂ ਨਹੀਂ ਹੁੰਦੀਆਂ। ਤੇ ਕੁਝ ਮੁਸ਼ਕਲਾਂ ਜਿਹੜੀਆਂ ਨੇ ਉਹ ਇੱਕ ਮੁਲਕ ਦੀਆਂ ਹੁੰਦੀਆਂ ਨੇ, ਦੂਸਰੇ ਮੁਲਕ ਦੀਆਂ ਨਹੀਂ ਹੁੰਦੀਆਂ। ਲੇਕਿਨ ਕੁਝ ਮੁਸ਼ਕਲਾਂ ਐਸੀਆਂ ਨੇ ਜਿਹੜੀਆਂ ਹਰ ਇੱਕ ਦੀਆਂ ਨੇ, ਚਾਹੇ ਉਹ ਅਮਰੀਕਾ ਦੇ ਵਿੱਚ ਰਹਿੰਦੇ, ਚਾਹੇ ਉਹ ਇੰਡੀਆ ਦੇ ਵਿੱਚ ਰਹਿੰਦੇ, ਚਾਹੇ ਉਹ ਪਾਕਿਸਤਾਨ ਦੇ ਵਿੱਚ ਰਹਿੰਦੇ, ਚਾਹੇ ਉਹ ਕਿਤੇ ਵੀ ਰਹਿੰਦਾ ਦੁਨੀਆ 'ਚ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਸਿੱਖ ਹੈ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਬੋਧੀ ਹੈ, ਚਾਹੇ ਉਹ ਜੈਨੀ ਹੈ। ਕੁਝ ਮੁਸ਼ਕਲਾਂ ਐਸੀਆਂ ਨੇ ਜਿਹੜੀਆਂ ਸਾਰਿਆਂ ਦੀਆਂ ਇੱਕੋ ਜਿਹੀਆਂ ਨੇ। ਉਹ ਕਿਹੜੀਆਂ ਮੁਸ਼ਕਲਾਂ ਨੇ? ਜਿਹੜੀਆਂ ਸਭ ਦੀਆਂ ਨੇ। ਉਹ ਨੇ ਵਿਕਾਰ, ਐਬ, ਅਹੰਗ, ਈਗੋ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਇਹ ਸਭ ਤੋਂ ਵੱਡੀ ਇਨਸਾਨ ਦੀ ਮੁਸ਼ਕਲ ਹੈ, ਈਗੋ। ਔਰ ਇਹ ਹਰ ਇੱਕ ਦੇ ਵਿੱਚ ਪਾਈ ਜਾਂਦੀ ਹੈ। ਇਹ ਨਹੀਂ ਕਹਿ ਸਕਦੇ ਕਿ ਜਿਹੜਾ ਇੰਡੀਆ 'ਚ ਰਹਿੰਦਾ ਉਹਦੇ 'ਚ ਈਗੋ ਨਹੀਂ ਹੁੰਦੀ, ਜਿਹੜਾ ਅਮਰੀਕਾ 'ਚ ਰਹਿੰਦਾ ਉਹਦੇ 'ਚ ਹੁੰਦੀ ਹੈ, ਜਾਂ ਜਿਹੜਾ ਯੂਰਪ 'ਚ ਰਹਿੰਦਾ ਉਹਦੇ 'ਚ ਹੁੰਦੀ ਹੈ, ਤੇ ਜਿਹੜਾ ਏਸ਼ੀਆ 'ਚ ਰਹਿੰਦਾ ਉਹਦੇ 'ਚ ਨਹੀਂ ਹੁੰਦੀ। ਇਹ ਪ੍ਰਵਿਰਤੀ, ਈਗੋ, ਇਹ ਇਨਸਾਨ ਦੀ ਵੱਡੀ ਸਮੱਸਿਆ ਹੈ, ਜਿਹਨੂੰ ਗੁਰਬਾਣੀ 'ਚ ਹਉਮੈ ਲਿਖਿਆ, ਹਉਮੈ ਦੀਰਘ ਰੋਗ ਹੈ। ਸਭ ਤੋਂ ਵੱਡੀ ਪ੍ਰੋਬਲਮ, ਸਭ ਤੋਂ ਵੱਡੀ ਮੁਸ਼ਕਲ ਜਿਹੜੀ ਹੈ ਉਹ ਇਨਸਾਨ ਦੀ ਈਗੋ ਹੈ। ਇੰਨੀ ਈਗੋ ਹੈ, ਇੰਨੀ ਈਗੋ ਹੈ ਕਿ ਉਸ ਨੇ ਰੱਬ ਦੇ ਮੁਕਾਬਲੇ ਤੇ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰਤਾ ਹੈ। ਇੰਨੀ ਈਗੋ ਆ ਜਾਂਦੀ ਹੈ ਕਿ ਬੰਦਾ ਕਹਿੰਦਾ ਮੈਂ ਹੀ ਰੱਬ ਹਾਂ। ਇਹ ਸਭ ਤੋਂ ਵੱਡੀ ਸਮੱਸਿਆ, ਸਭ ਤੋਂ ਵੱਡੀ ਮੁਸ਼ਕਲ ਹੈ। ਜੇ ਜ਼ੁਬਾਨ ਤੋਂ ਨਾ ਵੀ ਆਖੇ, ਲੇਕਿਨ ਉਹ ਇਸ ਤਰ੍ਹਾਂ ਦਾ ਜ਼ਿੰਦਗੀ ਜਿਉਂਦਾ ਹੈ ਕਿ ਉਹ ਇੱਕ ਕਿਸਮ ਦਾ ਸ਼ਰੀਕ ਬਣਨ ਦਾ ਯਤਨ ਕਰਦਾ ਹੈ ਅਕਾਲ ਪੁਰਖ ਦਾ, ਰੱਬ ਦਾ। ਇਹ ਈਗੋ ਦੇ ਕਾਰਨ ਹੈ। ਕੱਲੀ ਈਗੋ ਨਹੀਂ ਹੈ, ਹੋਰ ਬਹੁਤ ਐਬ ਹੈ। ਕ੍ਰੋਧ, ਗੁੱਸਾ, ਇਹ ਵੀ ਸਮੱਸਿਆ ਹੈ। ਹੰਕਾਰ, ਮੋਹ, ਲੋਭ, ਲਾਲਚ, ਇਹ ਵੀ ਸਮੱਸਿਆ ਹੈ। ਹੁਣ ਇਹ ਤਾਂ ਨਹੀਂ ਨਾ ਕਿਹਾ ਜਾ ਸਕਦਾ ਕਿ ਲਾਲਚ ਜਿਹੜਾ ਜੀ ਇਹ ਭਾਰਤ ਦੇ ਬੰਦਿਆਂ 'ਚ ਨਹੀਂ ਹੁੰਦਾ, ਅਮਰੀਕਾ ਦੇ ਬੰਦਿਆਂ 'ਚ ਨਹੀਂ ਹੁੰਦਾ, ਯੂਰਪ ਦੇ ਬੰਦਿਆਂ 'ਚ ਨਹੀਂ ਹੁੰਦਾ, ਜਾਂ ਫਲਾਣੇ ਬੰਦਿਆਂ 'ਚ ਹੁੰਦਾ ਹੈ, ਫਲਾਣੇ 'ਚ ਨਹੀਂ ਹੁੰਦਾ। ਇਹ ਹਰ ਇਨਸਾਨ ਦੇ ਅੰਦਰ ਹੁੰਦਾ ਹੈ। ਤੇ ਜਿਸ ਇਨਸਾਨ ਦੇ ਅੰਦਰ ਇਹ ਹੈ, ਇਹ ਉਹਦੀ ਮੁਸ਼ਕਲ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਫਲਸਫੇ ਦੇ ਰਾਹੀਂ ਸਮੱਸਿਆਵਾਂ ਦੀ ਗੱਲ ਕੀਤੀ ਹੈ, ਪ੍ਰੋਬਲਮਸ ਦੀ ਗੱਲ ਕੀਤੀ ਹੈ, ਮੁਸ਼ਕਲਾਂ ਦੀ ਗੱਲ ਕੀਤੀ ਹੈ, ਤੇ ਫਿਰ ਉਹਨਾਂ ਦਾ ਹੱਲ ਵੀ ਦੱਸਿਆ ਕਿ ਇਹਨਾਂ ਦਾ ਹੱਲ ਵੀ ਹੈ। ਤੇ ਹੱਲ ਕੀ ਹੈ? ਹੱਲ ਹੈ ਇੱਕ ਰੱਬ ਨਾਲ ਜੁੜਨਾ, ਇੱਕ ਕਰਤਾਰ ਨਾਲ ਜੁੜਨਾ, ਇੱਕ ਵਾਹਿਗੁਰੂ ਨਾਲ ਜੁੜਨਾ। ਇਹ ਮੁਸ਼ਕਲਾਂ ਦਾ ਹੱਲ ਹੈ। ਔਰ ਜਿੰਨਾ ਚਿਰ ਅਸੀਂ ਜੁੜਦੇ ਨਹੀਂ ਆ, ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਲਫ਼ਜ਼ ਕਹਿੰਦੇ, ਪਤਾ ਕਿਉਂ ਮੁਸ਼ਕਲਾਂ 'ਚ ਘਿਰੇ ਆ ਅਸੀਂ? ਕਿਉਂਕਿ ਉਹਦੇ ਨਾਲੋਂ ਟੁੱਟੇ ਹੋਏ ਆ, ਵਾਹਿਗੁਰੂ ਨਾਲੋਂ ਟੁੱਟੇ ਹੋਏ ਆ, ਰੱਬ ਨਾਲੋਂ ਟੁੱਟੇ ਹੋਏ ਆ। ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਅਸੀਂ ਉਸ ਨੂੰ ਭੁਲਾ ਦਿੰਦੇ ਆ, ਉਦੋਂ ਦੁੱਖ ਤੇ ਮੁਸ਼ਕਲਾਂ ਜਿਹੜੀਆਂ ਨੇ ਉਹ ਵਿਆਪਦੀਆਂ ਨੇ, ਮੁਸ਼ਕਲਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਇਹ ਸਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਜਿਹੜਾ ਹੈ ਉਹ ਬਿਆਨ ਕਰਦਾ ਹੈ। ਇਹ ਸਾਨੂੰ ਸਮਝਾਉਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਫਲਸਫਾ, ਜਿਸ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਅੱਜ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਮੈਂ ਅੰਤ ਦੇ ਵਿੱਚ ਜਿੱਥੇ ਪਾਕਿਸਤਾਨ ਗਵਰਨਮੈਂਟ ਦਾ, ETPP ਬੋਰਡ ਦਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ, ਉੱਥੇ ਮੈਂ ਆਪ ਸਾਰੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ, ਸ਼ੁਕਰੀਆ ਕਰਦਾ ਜਿਨ੍ਹਾਂ ਨੇ ਅੱਜ ਦੇ ਇਸ ਸਮਾਗਮ ਦੇ ਵਿੱਚ ਵੱਡੀ ਗਿਣਤੀ 'ਚ ਹਾਜ਼ਰੀਆਂ ਭਰੀਆਂ ਨੇ। ਬਹੁਤ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨ ਤੋਂ ਸੰਗਤ ਜਿਹੜੀ ਹੈ ਪਹੁੰਚੀ ਹੈ, ਬਾਹਰੋਂ ਤਾਂ ਪਹੁੰਚੀ ਹੈ। ਖਾਸ ਤੌਰ ਦੇ ਉੱਤੇ ਸਿੰਧ ਤੋਂ, ਬਲੋਚਿਸਤਾਨ ਤੋਂ, ਖੈਬਰ ਪਖਤੂਨ ਤੋਂ, ਪਿਸ਼ਾਵਰ ਤੋਂ ਬਹੁਤ ਵੱਡੀ ਤਾਦਾਦ ਵਿੱਚ ਸੰਗਤ ਪਹੁੰਚੀ ਹੈ। ਤੇ ਮੈਂ ਜਿਹੜੀ ਪਾਕਿਸਤਾਨ ਦੀ ਸੰਗਤ ਪਹੁੰਚੀ ਹੈ, ਮੈਂ ਉਹਨੂੰ ਇਹੋ ਕਹਿਣਾ ਚਾਹਾਂਗਾ ਕਿ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਉੱਤੇ ਫੋਕਸ ਕਰੋ। ਅੱਜ ਸਭ ਤੋਂ ਵੱਡੀ ਤਾਕਤ ਜਿਹੜੀ ਹੈ ਨਾ ਕਿਸੇ ਬੰਦੇ ਦੀ, ਉਹ ਐਜੂਕੇਸ਼ਨ ਹੈ। ਜਿਸ ਕੌਮ ਕੋਲ ਹੈ, ਜਿਸ ਬੰਦੇ ਕੋਲ ਹੈ, ਉਹ ਬੰਦਾ ਦੁਨੀਆ 'ਚ ਕਿਤੇ ਵੀ ਰਹੇ ਉਹ ਕਾਮਯਾਬ ਹੈ।
ਤੇ ਜੇ ਨਹੀਂ ਹੈ ਇਹ ਚੀਜ਼, ਨਹੀਂ ਹੈ ਇਹ ਤਾਕਤ, ਤੇ ਫਿਰ ਕਿਤੇ ਵੀ ਰਹੇ ਕਿਤੇ ਵੀ ਨਾ ਰਹੇ ਉਹ ਕਮਜ਼ੋਰ ਹੈ। ਆਪਣੇ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਦੇ ਨਾਲ ਜੋੜਨਾ ਹੈ। ਰੋਟੀ ਅਗਰ ਪੂਰੀ ਨਹੀਂ ਨਾ ਮਿਲਦੀ, ਅੱਧੀ ਮਿਲਦੀ ਹੈ ਤੇ ਗੁਜ਼ਾਰਾ ਕਰ ਲਓ, ਲੇਕਿਨ ਬੱਚਿਆਂ ਨੂੰ ਐਜੂਕੇਸ਼ਨ ਜ਼ਰੂਰ ਜਿਹੜਾ ਹੈ ਉਹ ਦਿਵਾਓ। ਰੋਟੀ ਘੱਟ ਖਾ ਲਓ ਚੱਲ ਜਾਏਗਾ, ਲੇਕਿਨ ਬੱਚਿਆਂ ਨੂੰ ਪੜ੍ਹਾਓ ਜ਼ਰੂਰ, ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਜ਼ਰੂਰ ਲਾਓ। ਬਿਜ਼ਨਸਮੈਨ ਬਣਾਉਣਾ ਤੇ ਵੱਡੇ ਬਿਜ਼ਨਸਮੈਨ ਬਣਾਓ। ਬਿਜ਼ਨਸ ਦੇ ਵਿੱਚ ਬੱਚੇ ਸਾਡੇ ਕਾਮਯਾਬ ਬਣਨ। ਜੇ ਐਜੂਕੇਸ਼ਨ ਹੋਏਗੀ ਅਸੀਂ ਬਿਊਰੋਕ੍ਰੇਸੀ ਦੇ ਵਿੱਚ ਜਾਵਾਂਗੇ, ਸਾਡੀਆਂ ਮੁਸ਼ਕਲਾਂ ਅੱਧੀਆਂ ਉਦੋਂ ਹੱਲ ਹੋ ਜਾਣਗੀਆਂ। ਇਸ ਕਰਕੇ ਮਿਹਨਤ ਕਰੋ, ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਉੱਤੇ ਚੱਲੋ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਲੜ ਜਿਹੜਾ ਹੈ ਪਕੜੀ ਰੱਖੋ। ਇਸ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਰਤਾਰ ਨਾਲ ਜੋੜਨਾ ਹੈ। ਤੇ ਦੂਸਰੀ ਗੱਲ, ਆਪਣੇ ਬੱਚਿਆਂ ਨੂੰ ਐਜੂਕੇਸ਼ਨ ਵੱਲ ਖਾਸ ਤੌਰ ਦੇ ਉੱਤੇ ਜਿਹੜਾ ਹੈ ਉਹ ਤੁਸੀਂ ਉਤਸ਼ਾਹਿਤ ਕਰੋ। ਬੱਚੇ ਪੜ੍ਹਾਈ ਛੱਡ ਦਿੰਦੇ ਨੇ, ਮੈਨੂੰ ਪਤਾ ਲੱਗਿਆ +2 ਕਰਨ ਤੋਂ ਬਾਅਦ ਇਹ ਬਿਜ਼ਨਸ 'ਚ ਪੈ ਜਾਂਦੇ ਨੇ, ਛੋਟੇ ਛੋਟੇ ਬਿਜ਼ਨਸਾਂ 'ਚ ਪੈ ਜਾਂਦੇ ਨੇ। ਵਧੀਆ ਪੜ੍ਹੋ, ਅੱਛਾ ਪੜ੍ਹੋ, ਕਾਮਯਾਬੀ ਗੁਰੂ ਨਾਨਕ ਸਾਹਿਬ ਦੇਗਾ, ਅਕਾਲ ਪੁਰਖ ਦੇਗਾ। ਇੰਨੇ ਸ਼ਬਦ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।